ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਅਸੀਂ ਆਪਣੇ ਜੋ ਦਰਸ਼ਕਾਂ ਦੇ ਜੋ ਮੈਸੇਜ ਨੇ ਔਰ ਜਿਹੜੀਆਂ ਸਾਨੂੰ ਈਮੇਲਸ ਮਿਲੀਆਂ ਨੇ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਵੇਂ ਕੱਲ ਵੀ ਕਿਹਾ ਸੀ ਕਿ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਦੀ ਲਿਖਤ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਵਸੂਲ ਹੋਈ ਹੈ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਛ ਨਾ ਕੁਛ ਵਿੱਚੋਂ ਭਾਰ ਆਪਣਾ ਹੌਲਾ ਕਰਦੇ ਰਹੀਏ। ਘੱਟੋ ਘੱਟ ਫਰਾਈਡੇ ਜ਼ਰੂਰ ਉਹਨਾਂ ਚੋਂ ਅਸੀਂ ਕਿਸੇ ਨੂੰ ਲਈਏ ਵਿਚਾਰ ਲਈ। ਔਰ ਅੱਜ ਇੱਕ ਆਈਡੀ ਜਿਨ੍ਹਾਂ ਨੇ ਆਪਣਾ ਅਸਲੀ ਨਾਂ ਜਿਹੜਾ ਉਹ ਜ਼ਾਹਰ ਨਾ ਕਰਨ ਦੇ ਲਈ ਕਿਹਾ ਸੀ, ਅਸੀਂ ਉਹਨਾਂ ਦੀ ਵੀ ਪਹਿਲਾਂ ਵੀ ਡਿਸਕਸ ਕੀਤੀ ਸੀ ਲਿਖਤ। ਔਰ ਉਹ ਖਾਸ ਤੌਰ ਤੇ ਸਿੱਖ ਭਰਾਵਾਂ ਨੂੰ ਭੈਣਾਂ ਨੂੰ ਐਡਰੈਸਡ ਸੀ ਕਿ ਰਾਹ ਏਜੰਸੀ ਔਰ ਦੂਸਰੀ ਕਿਸ ਹੱਦ ਤੱਕ ਜਾ ਸਕਦੀ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਵੀ ਸੀ, ਓਵਰਆਲ ਵੀ ਸੀ ਕਿ ਕਿਵੇਂ ਉਹਨਾਂ ਦੀ ਇਨਫਿਲਟ੍ਰੇਸ਼ਨ ਸਾਰੇ ਪਾਸੇ ਹੈ। ਉਹਨਾਂ ਨੇ ਆਪਣੇ ਤਜਰਬੇ ਦੇ ਆਧਾਰ ਤੇ ਗੱਲ ਕੀਤੀ ਸੀ ਕਿ ਕਿਵੇਂ ਉਹ ਟਰੈਵਲ ਅਰਾਊਂਡ ਕਰਦੇ ਨੇ ਔਰ ਉਹਨਾਂ ਨੇ ਕਿਸ ਕਿਸਮ ਦੀਆਂ ਆਵਾਜ਼ਾਂ ਸੁਣੀਆਂ। ਉਹਦੇ ਲਈ ਉਹਨਾਂ ਨੇ ਸ਼ੁਕਰੀਆ ਰੱਖਿਆ ਕਿ ਵੀ ਅਸੀਂ ਉਹਨਾਂ ਦੀ ਆਈਡੈਂਟੀਟੀ ਜ਼ਾਹਰ ਨਹੀਂ ਕੀਤੀ, ਪਰ ਉਹਨਾਂ ਨੇ ਕਿਹਾ ਵੀ ਟੁਡੇ ਆਈ ਵੁੱਡ ਲਾਈਕ ਟੂ ਐਡਰੈਸ ਸਮਥਿੰਗ ਫॉर ਆਵਰ ਪਾਕਿਸਤਾਨੀ ਪੀਪਲ ਥਾਉ ਯੂ ਥਰੂ ਯੂ ਵੈਲ ਰੀਚਡ ਵੈਲ ਵਾਚਡ ਪਲੇਟਫਾਰਮ। ਕਿ ਵੀ ਅੱਜ ਅਸੀਂ ਆਪਣੇ ਪਾਕਿਸਤਾਨੀ ਭਰਾਵਾਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਕਹਿਣਾ ਚਾਹਾਂਗਾ ਤੁਹਾਡੇ ਪਲੇਟਫਾਰਮ ਤੋਂ ਜਿਹਨੂੰ ਬਹੁਤ ਸਾਰੇ ਦੇਖਦੇ ਨੇ ਔਰ ਜਿਨ੍ਹਾਂ ਤੱਕ ਪਹੁੰਚ ਹੈ। I happened to see a disturbing news the other day coming out of Lahore, where a group of 2 persons entered inside the Lahore fort as tourists and vandalized the statue of Maharaja Ranjit Singh, causing damage to the arm of the statue with a stick. With the stick which they brought in by posing, it was walking support for one of those fellows. Very unfortunate incident, and me not even being Sikh brought me a situation of anger and disappointment. There are certain reasons behind it. ਇਹ ਘਟਨਾ ਹੋਈ ਸੀ, ਸਾਨੂੰ ਵੀ ਸਾਡੇ ਆਪਣੇ ਵੀਰਾਂ ਨੇ ਵੀ ਭੈਣ ਜੀ ਅਮਰਜੋਤ ਕੌਰ ਨੇ ਵੀ ਲਿਖਿਆ ਸੀ ਫਿਕਰ ਦੇ ਨਾਲ। ਪਰ ਮੈਨੂੰ ਇਹ ਪਤਾ ਹੈ ਕਿ ਜਿੱਥੇ ਤੁਸੀਂ ਜਿਸ ਸੁਸਾਇਟੀ ਦੇ ਵਿੱਚ ਪਹਿਲੀ ਪਾਲਿਸੀ ਹਕੂਮਤ ਦੀ ਹੁੰਦੀ ਹੈ, ਜੇ ਇਮਰਾਨ ਖਾਨ ਹੋਰਾਂ ਦੀ ਹਕੂਮਤ, ਸੂਬਿਆਂ ਦੀ ਹਕੂਮਤ ਔਰ ਮੈਜੋਰਿਟੀ ਆਵਾਮ ਇਹ ਜਿਹੜਾ ਗੁੱਡਵਿਲ ਵਾਲਾ ਹਿੱਸਾ ਸਿੱਖਾਂ ਔਰ ਮੁਸਲਮਾਨਾਂ ਔਰ ਖਾਲਿਸਤਾਨ ਔਰ ਪਾਕਿਸਤਾਨ ਦੇ ਲੋਕਾਂ ਦੇ ਵਿਚਾਲੇ ਬਣ ਰਿਹਾ, ਸਾਨੂੰ ਜ਼ਿਆਦਾ ਧਿਆਨ ਉਹਦੇ ਵੱਲ ਦੇਣਾ ਚਾਹੀਦਾ। ਠੀਕ ਹੈ ਥੋੜੀ ਬਹੁਤ ਡਾਈਸੈਂਸ਼ਨ ਵੀ ਹੋਏਗੀ, ਜਿਹੜੇ ਸਾਰੇ ਸਹਿਮਤ ਨਾ ਹੁੰਦੇ ਹੋਣ। ਇੰਡੀਅਨ ਏਜੰਸੀਆਂ ਜਿਨ੍ਹਾਂ 'ਚ ਖਾਸ ਤੌਰ ਤੇ ਰਾਜ ਜਿਵੇਂ ਐਕਟਿਵ ਹੈ, ਉਹਨਾਂ ਦੇ ਬੰਦੇ ਔਰ ਜਿਹੜੇ ਕਰਨ ਵਾਲੇ ਨੇ ਸ਼ਾਇਦ ਉਹਨਾਂ ਨੂੰ ਵੀ ਨਹੀਂ ਕਈ ਵਾਰ ਪਤਾ ਹੁੰਦਾ ਵੀ ਉਹ ਕਿਹਦੇ ਲਈ ਕੰਮ ਕਰ ਰਹੇ ਨੇ। ਔਰ ਜ਼ਾਹਰ ਹੈ ਕਿ ਹਰ ਮਜ਼ਹਬ ਦੇ ਵਿੱਚ ਅੱਗੋਂ ਉਹਨਾਂ ਤੋਂ ਵੀ ਮਜ਼ਹਬੀਆਂ ਤੋਂ ਵੀ ਜ਼ਿਆਦਾ ਮਜ਼ਹਬੀ ਜਿਹੜੇ ਲੋਕ ਜਿਹੜੀ ਹਰ ਚੀਜ਼ ਨੂੰ ਬਹੁਤ ਐਕਸਟ੍ਰੀਮ 'ਚ ਜਾ ਕੇ ਦੇਖਦੇ ਨੇ ਔਰ ਕਿਸੇ ਹੱਦ ਤੱਕ ਉਹਦੇ 'ਚੋਂ ਹੀ ਉਹਨਾਂ ਦਾ ਬ੍ਰੈਡ ਬਟਰ ਹੁੰਦਾ। ਔਰ ਕੁਛ ਲੋਕ ਉਹਨਾਂ ਦਾ ਜਿਹੜਾ ਪ੍ਰਭਾਵ ਵੀ ਕਬੂਲਦੇ ਨੇ, ਉਹ ਵੀ ਲੋਕ ਨਾਲ ਨਾਲ ਰਹਿਣੇ ਨੇ, ਸਾਡੇ 'ਚ ਵੀ ਨੇ। ਸੋ ਮੈਂ ਸਮਝਦਾ ਵੀ ਕਿਸੇ ਵੀ ਘਟਨਾਕ੍ਰਮ ਨੂੰ ਜਦੋਂ ਦੇਖਣਾ ਤੇ ਇਨ ਟੋਟੈਲਿਟੀ ਦੇਖੀਏ ਕਿ ਵੀ ਕੀ ਗੱਲ ਸਾਡੇ ਮਫਾਦ 'ਚ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਅੰਦਰ ਵੜ ਕੇ ਤਾਂ ਸਮਝਾ ਸਕਦੇ ਹਾਂ ਜਾਂ ਜਿਹੜੇ ਵੀ ਇਸ ਨਾਲ ਸੰਬੰਧਿਤ ਨੇ ਉਹਨਾਂ ਤੱਕ ਆਪਣਾ ਕੰਸਰਨ ਪਹੁੰਚਾ ਸਕਦੇ ਹਾਂ। ਪਰ ਕਿਉਂਕਿ ਮਿਸਟਰ ਐਲਵੀ ਹੋਰਾਂ ਨੇ ਆਪਣੀ ਲਿਖਤ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਔਰ ਇਹ ਘਟਨਾ ਸੀ ਕਿ 2 ਬੰਦੇ ਜਿਹੜੇ ਕਿ ਜਿਵੇਂ ਇਹਨਾਂ ਨੇ ਦੱਸਿਆ, ਇੱਕ ਦੇ ਕੋਲ ਵਾਕਿੰਗ ਸਟਿਕ ਸੀ ਕਿ ਜਿਵੇਂ ਉਹਨੂੰ ਚੱਲਣ 'ਚ ਮਜਬੂਰੀ ਹੈ, ਉਹ ਲਾਹੌਰ ਕਿਲੇ 'ਚ ਜਿੱਥੇ ਕਿ ਕੁਝ ਹਫ਼ਤੇ ਪਹਿਲਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਹੈ ਇੰਗਲੈਂਡ ਔਰ ਅਮਰੀਕਾ ਦੀਆਂ ਆਰਗੇਨਾਈਜੇਸ਼ਨਸ NGOs ਨੇ ਉਹਨਾਂ ਦੀ ਮਦਦ ਨਾਲ ਔਰ ਲਾਹੌਰ ਡਿਵੈਲਪਮੈਂਟ ਅਥਾਰਟੀ ਦੇ ਉਹਨਾਂ ਨੇ ਇੱਕ ਨੇ ਸਟਿਕ ਦੇ ਨਾਲ ਜਿਹੜਾ ਉਸ ਦਾ ਸਟੈਚੂ ਦੀ ਬਾਂਹ ਤੋੜ ਦਿੱਤੀ ਔਰ ਇਹ ਜਿਹੜਾ ਜ਼ਾਹਰ ਹੈ ਕਿ ਵੀ ਉਹ ਬੁੱਤ ਉੱਥੋਂ ਹੁਣ ਰਿਪੇਅਰ ਦੇ ਲਈ ਗਿਆ ਔਰ ਦੂਜਾ ਅਥਾਰਟੀਜ਼ ਨੇ ਉਹਨਾਂ ਨੂੰ ਫੌਰਨ ਗ੍ਰਿਫਤਾਰ ਵੀ ਕੀਤਾ ਔਰ ਉਹਨਾਂ ਦੇ ਉੱਤੇ ਜਿਹੜਾ ਬਲੈਸਫੈਮੀ ਲਾਅ ਹੈ, ਬਲੈਸਫੈਮੀ ਕਿਸੇ ਧਰਮ ਦਾ ਜਾਂ ਦੂਜੇ ਦਾ ਅਪਮਾਨ ਕਰਨ ਦੀ ਗੱਲ ਜਿਹਦੇ ਥੱਲੇ ਸੌਖੇ ਜ਼ਮਾਨਤ ਨਹੀਂ ਹੁੰਦੀ, ਉਹ ਉਹਨਾਂ ਦੇ ਉੱਤੇ ਅਪਲਾਈ। ਹਾਲਾਂਕਿ ਇਹ ਦੁਖਦਾਈ ਸੀ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਾਉਣ ਦਾ ਆਇਆ ਉਹਦੇ 'ਚ ਉਹਨਾਂ ਦੀ ਲਾਹੌਰ ਡਿਵੈਲਪਮੈਂਟ ਅਥਾਰਟੀ, ਗਵਰਨਮੈਂਟ ਔਰ ਉਹਨਾਂ ਦੇ ਜਿਹੜੇ ਨੇ ਮਿਸਟਰ ਫਵਾਦ ਚੌਧਰੀ, ਉਹਨਾਂ ਸਾਰਿਆਂ ਦੇ ਬੜੇ ਅੱਛੇ ਟਵੀਟ ਔਰ ਆਮ ਲੋਕਾਂ ਦਾ ਵੀ ਵੈਲਕਮ। ਉਦੋਂ ਵੀ ਥੋੜੀਆਂ ਬਹੁਤ ਆਵਾਜ਼ਾਂ ਸੀ ਜਿਸ ਕਿਸਮ ਦਾ ਇੱਕ ਨੈਰੇਟਿਵ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਚੱਲ ਰਿਹਾ ਜਿਹੜਾ ਨੈਗੇਟਿਵ ਹੈ ਔਰ ਉਹਦੇ 'ਚ ਜ਼ਾਹਰ ਹੁੰਦਾ ਹੈ ਕਿ ਜਿਹੜੇ
ਪੋਲੀਟੀਕਲ ਪਾਵਰਸ ਬਾਦਸ਼ਾਹਤ ਜਾਂ ਦੂਜੇ ਦੇ ਨਾਲ ਜੁੜਿਆ ਹੁੰਦਾ ਹੈ, ਜਿਹੜੇ ਥੋੜੇ ਬਹੁਤ ਉਸ ਦੇ ਸਫਰਰ ਹੁੰਦੇ ਨੇ, ਉਹ ਫਿਰ ਹੋਰ ਵੀ ਕਹਾਣੀ ਡਿਫਰੈਂਟ ਹੋ ਜਾਂਦੀ ਹੈ। ਸੋ ਮੈਂ ਇਸ ਡਿਟੇਲ ਜਾਂ ਡਿਬੇਟ 'ਚ ਨਹੀਂ ਪੈਣਾ ਚਾਹੁੰਦਾ, ਪਰ ਉਹਨਾਂ ਨੇ ਕਿਹਾ ਕਿ ਵੀ ਇਸ ਦਾ ਉਹਨਾਂ ਨੂੰ ਬਹੁਤ ਦੁੱਖ ਹੋਇਆ। ਫਿਰ ਉਹਨਾਂ ਨੇ ਕਿਹਾ while police caught both culprits they said it was because of religion and I don't buy that explanation. Islam is a religion of peace and tolerance, and if anyone says or does this kind of crime do not belong to Islam. Islam teaches to be kind towards other sentiments, and these fellows must be brought to justice since they have damaged the values of Islam, the value of Pakistan and values of humanity. ਚਲੋ ਮੈਂ ਸਮਝਦਾ ਵੀ ਉਹਨਾਂ ਨੇ ਕਿਹਾ ਵੀ ਇਸਲਾਮ ਦਾ ਤਾਂ ਨਾਂ ਹੀ ਵਰਤਿਆ ਗਿਆ, ਪਰ ਮੈਂ ਕਈ ਵਾਰ ਸਮਝਦਾ ਵੀ ਮਜ਼ਹਬ ਦੇ ਨਾਂ ਦੇ ਉੱਤੇ ਲੋਕ ਗੁੰਮਰਾਹ ਜ਼ਰੂਰ ਕੀਤੇ ਜਾਂਦੇ ਨੇ। ਹਾਲਾਂਕਿ ਜਿਵੇਂ ਇਸਲਾਮ ਦੀਆਂ ਟੀਚਿੰਗਸ ਨੇ ਉਹ ਤਾਂ ਘੱਟ ਗਿਣਤੀਆਂ ਜਾਂ ਅਕਲੀਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਹੈ, ਜਿਹਦੇ ਨਾਲ ਭਾਵੇਂ ਉਹਨਾਂ ਦਾ ਆਪਣਾ ਅਕੀਦਾ ਨਹੀਂ ਹੈ ਲੇਕਿਨ ਉਹਨਾਂ ਨੂੰ ਵੀ ਮਹਿਫੂਜ਼ ਰੱਖਣਾ। ਫਿਰ ਇਹਨਾਂ ਨੇ ਕਿਹਾ our beloved saint Guru Nanak ji has taught about tolerance and peace as well. That is the only reason that after passing away from this world, Muslim wanted to perform his last ceremonies as per Islam faith. None of the religion, Islam or Sikhism, teaches extremism of any kind. ਬਿਲਕੁਲ ਠੀਕ ਹੈ। ਗੁਰੂ ਨਾਨਕ ਸਾਹਿਬ ਜਿੱਥੇ ਅੱਜ ਆਰਾਮ ਫਰਮਾ ਰਹੇ ਨੇ, ਉਹਨਾਂ ਦੀ ਅਖੀਰ ਦੇ ਵੇਲੇ ਜਿਹੜਾ ਨੇ ਉਹਨਾਂ ਦੇ ਵਿੱਚ ਸਿੱਖ ਔਰ ਜਿਹੜੇ ਉਹਨਾਂ ਦੇ ਮੁਸਲਮਾਨ ਫਾਲੋਅਰ ਸਨ, ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇਹ ਸਾਡੇ ਬਾਬਾ ਜੀ ਨੇ ਔਰ ਅਸੀਂ ਇਹਨਾਂ ਨੂੰ ਦਫਨ ਕਰਨਾ ਚਾਹੁੰਦੇ। ਔਰ ਅੱਜ ਵੀ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੀ ਸਮਾਧੀ ਵੀ ਹੈ ਔਰ ਉਹਨਾਂ ਦੀ ਕਬਰ ਵੀ ਹੈ, ਜਿਹੜੀ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਕਿਵੇਂ ਹਰ ਇੱਕ ਨੂੰ ਪਿਆਰੇ ਸੀ। ਔਰ ਫਿਰ ਉਹਨਾਂ ਨੇ ਕਿਹਾ ਵੀ ਆਈ ਹੈਵ ਅਪੀਲ ਟੂ ਪਾਕਿਸਤਾਨ ਕਮਿਊਨਿਟੀ not to play in others' hands, as I mentioned to our Sikh brothers in my last email. Agencies like Ra can buy such people to tarnish our relationship with our Sikh brothers. ਇਹ ਬਿਲਕੁਲ ਠੀਕ ਵਾਰਨ ਕੀਤਾ ਹੈ, ਜਿਵੇਂ ਅਸੀਂ ਆਪਣਿਆਂ ਨੂੰ ਕਰਦੇ ਹਾਂ ਕਿ ਭਾਈ ਇਹ ਦੁਸ਼ਮਨ ਜਿਹੜਾ ਉਹ ਕਿਸੇ ਹੱਦ ਤੱਕ ਵੀ ਜਾਏਗਾ ਔਰ ਖਬਰਦਾਰ ਰਹੋ ਇਹਨਾਂ ਤੋਂ। In a time like these where BJP and Modi are branding minorities as insects and they have changed Kashmir's status unilaterally, do you think this mentality of Hinduism which never accepted Pakistan have love for Khalistan? उन्होंने कहा जी कश्मीर का स्टेटस भी बदल दिता है, जिन्होंने कदे पाकिस्तान नहीं एक्सेप्ट किया वो खालिस्तान बनता देख सकते हैं या उन्होंने एक्सेप्ट कर सकते हैं। They will do everything to tarnish our relationship. Young people of Pakistan, the prime youth of Pakistan has great love and affection for our Sikh brothers. I learn that every day even as I live abroad. उन्होंने कहा जी जिन्ना प्यार यंग जनरेशन भी करती है, मैं बाहर रहना है मैं उन्होंने रोजाना देख सकता। अखीर च उन्होंने कहा let's give a message to Modi and his culprit Ajit Doval, Amit Shah type of low level human beings that you people will die in your own conspiracies and you can never change two realities, existence of free Kashmir and existence of free Khalistan. Regard to you, to anchor sister and to all my Sikh brothers and sisters around the globe. So बहुत बहुत शुक्रिया भाईजान, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਔਰ ਇਹ ਕਸ਼ਮੀਰ ਮੁੱਦੇ ਤੋਂ ਬਾਅਦ ਜਿਵੇਂ ਦੁਨੀਆ ਭਰ ਸਿੱਖ ਕੌਮ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਖਲੋਤੀ ਹੈ ਔਰ ਜਿਵੇਂ ਮੁਹੱਬਤ ਦਾ ਪੈਗਾਮ ਉਹਨਾਂ ਵੱਲੋਂ ਵੀ ਆਇਆ ਹੈ ਇੱਕ ਸ਼ੁਕਰਗੁਜ਼ਾਰੀ ਦਾ, ਇਹ ਸਾਡੇ ਬੌਂਡਸ ਨੂੰ ਹੋਰ ਵੀ ਸੀਮੈਂਟ ਕਰ ਰਹੇ ਔਰ ਸਿੱਖਾਂ ਨੂੰ ਵੀ ਔਰ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਰੌ ਦੀਆਂ ਵੀ ਔਰ ਇਸ ਕਿਸਮ ਦੇ ਜਿਹੜੇ ਐਕਸਟ੍ਰੀਮ ਲੋਕ ਨੇ ਜਿਨ੍ਹਾਂ ਨੂੰ ਕੋਈ ਮੁਲਕ ਜਾਂ ਆਪਣੀ ਜਿਹੜੀ ਸੁਸਾਇਟੀ ਹੈ ਉਹਦੀ ਵੈਲਫੇਅਰ ਨਹੀਂ ਹੁੰਦੀ, ਬਹੁਤ ਸਾਰਿਆਂ ਦੀ ਬ੍ਰੈਡ ਬਟਰ ਹੁੰਦੀ ਹੈ ਜਾਂ ਸਸਤੀ ਸ਼ੋਹਰਤ ਦੇ ਲਈ ਉਹ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ, ਉਹਨਾਂ ਤੋਂ ਖਬਰਦਾਰ ਹੋਣ। ਬਿਲਕੁਲ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਪੜ੍ਹਦੇ ਹਾਂ। ਪਹਿਲੇ ਸੈਗਮੈਂਟ ਤੇ ਸਾਡੇ ਕੋਲ ਅਹਿਮਦ ਆਰਿਫ ਜੀ ਦਾ ਮੈਸੇਜ ਹੈ, ਕਹਿੰਦੇ ਨੇ ਕਿ 2026 ਮੁਸਲਿਮ ਬ੍ਰਦਰ ਐਂਡ ਪਰਮਜੀਤ ਖਾਲਸਾ ਸਾਨੂੰ ਲਿਖਦੇ ਨੇ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਸੈਯਦ ਸਾਬਿਰ ਸ਼ਾਹ ਲਿਖਦੇ ਨੇ ਕੈਨ ਪ੍ਰੂਵ ਦਾ ਓਲਡ ਸੇਇੰਗ ਰੋਂਗ ਐਂਡ ਤਾਹਿਰ ਮਹਿਮੂਦ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਇਹੋ ਜਿਹੇ ਲੋਕ ਕੁੱਤੇ ਨਹੀਂ ਸੱਪ ਨੇ ਜਿਹੜੇ ਆਪਣੇ ਕੌਮ ਨੂੰ ਡੰਗਦੇ ਨੇ।
ਇਹ ਵੀ ਅੱਛੀ ਟਰਮੀਨੋਲੋਜੀ ਜੀ। ਕੁਲਦੀਪ ਸਿੰਘ ਲਿਖਦੇ ਨੇ ਫਤਿਹ ਬੁਲਾਉਂਦੇ ਨੇ। ਪਰਮਜੀਤ ਖਾਲਸਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਫਿਰ ਨਿਰਮਲਜੀਤ ਖੱਟਰਾ ਜੀ ਵਾਹਿਗੁਰੂ ਜੀ ਕਹਿੰਦੇ ਨੇ। ਗਗਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਦਰਸ਼ਨ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸਫਦਾਰ ਅਲੀ ਲਿਖਦੇ ਨੇ। ਸੈयद ਅਕਬਰੂਦੀਨ। ਸੋ ਹਰਪ੍ਰੀਤ ਢਿੱਲੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ। ਮਲਕੀਤ ਸਿੰਘ 2020 ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਅਮਰਜੀਤ ਸਿੰਘ ਫਤਿਹ ਬੁਲਾਉਂਦੇ ਨੇ। ਇਮਰਾਨ ਹੁਸੈਨ ਸ਼ਾਹ ਜੀ 2020 ਐਂਡ ਕਹਿੰਦੇ ਨੇ ਖਾਲਿਸਤਾਨ। ਅਕਸ ਖਾਲਸਾ ਜੀ ਲਿਖਦੇ ਨੇ ਵੀ ਸਪੋਰਟ ਕਸ਼ਮੀਰੀਜ਼। ਐਂਡ ਦੀਪ ਸਿੰਘ ਜੀ ਹਮੇਸ਼ਾ ਤਰ੍ਹਾਂ ਲਿਖਦੇ ਨੇ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ। ਅਹਿਮਦ ਆਰਿਫ ਜੀ ਲਿਖਦੇ ਨੇ ਅਵਰ ਐਨਮੀਜ਼ ਸੇਮ ਅਵਰ ਪੇਨ ਇਜ਼ ਦਾ ਸੇਮ। ਸੋ ਉਹਨਾਂ ਨੇ 100% ਮੇਖਾ ਲਿਖਿਆ ਹੋਣਾ। ਐਂਡ ਸ਼ਹੀਦ ਸ਼ਾਹ ਜੀ ਸਾਨੂੰ ਲਿਖਦੇ ਨੇ ਪਾਕਿਸਤਾਨ ਕੈਨ ਪ੍ਰੂਵ ਦਾ ਓਲਡ ਸੇਇੰਗ ਦੈਟ ਨੇਬਰਸ can't be changed by helping Sikh brother, I think bros ਲਿਖਿਆ ਉਹਨਾਂ ਨੇ, create Khalistan and change India as a neighbor. So Ahmed Arif ji ਲਿਖਦੇ ਨੇ ਡਾਕਟਰ ਸਾਹਿਬ ਵੈਲਕਮ ਵੇਟਿੰਗ ਫॉर your analysis. And Banaras Khan ji ਲਿਖਦੇ ਨੇ great ਡਾਕਟਰ ਸਾਹਿਬ। and ਤਾਰਿਕ ਨਿਆਜ਼ੀ ਲਿਖਦੇ ਨੇ we deeply supported Kashmir and Khalistan. We hope very soon Kashmir will free and Singh brothers also make their own great Khalistan. And Syed Sabir Shah ji likhde ne the most humble man and a very sensible analyst with a heart of gold. This Dr. Sahib is a salute sir ji ਉਹਨਾਂ ਤੁਹਾਨੂੰ ਲਿਖਿਆ। ਬਹੁਤ ਸ਼ੁਕਰੀਆ ਭਾਈਜਾਨ ਜੀ। ਔਰ ਮੈਂ ਦੇਖ ਰਿਹਾ ਪ੍ਰੀਤਮ रेहान जी ने ਲਿਖਿਆ ਉਹਨਾਂ ਨੇ DMK ਦੇ ਲੀਡਰ ਵੈਕੋ ਦਾ ਹਵਾਲਾ ਦਿੱਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਦਾ 100ਵਾਂ ਆਜ਼ਾਦੀ ਦਿਨ ਹੋਏਗਾ ਮਤਲਬ ਇਹ ਹੈ ਕਿ 28 ਸਾਲ ਡਾਊਨ ਦਾ ਰੋਡ ਉਦੋਂ ਜਿਹੜਾ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੋਏਗਾ। ਇਹ ਮੇਰਾ ਖਿਆਲ ਹੈ रेहान ਸਾਹਿਬ ਤੁਸੀਂ ਥੋੜਾ ਜਿਹਾ ਲੰਬਾ ਵਕਤ ਦੇ ਦਿੱਤਾ ਹੈ ਇਹ ਬਹੁਤ ਜਲਦੀ ਜਿਹੜਾ ਹੈ ਇਹਨਾਂ ਦਾ ਛੁਟਕਾਰਾ ਹੋ ਜਾਣਾ ਕਸ਼ਮੀਰ ਦਾ। ਅਸੀਂ ਵੀ ਨਾਲ ਹੀ ਆ ਪਿੱਛੇ ਆਈ ਥਿੰਕ ਮਲਿਕ सोहेल निवास लिखते ने पंजाब बनेगा खालिस्तान। प्रीतम रहमान लिखते ने रिस्पैक्टेड डॉक्टर साहब ते नीलम कौर जी वाहिगुरू जी का खालसा वाहिगुरू जी की फतेह। सिंह हरमिंदर जी सानू फतेह बुलांदे ने। साजिद अहमद जी लिखते ने वी लव सरदार जी यू आर ग्रेट। एंड परमजीत खालसा जी वाहिगुरू जी कहते ने। एंड मलिक सोहेल नवाज जी सानू खालिस्तान जिंदाबाद कहते ने। हरमिंदर सिंह जी फतेह बुलांदे ने। दर्शन सिंह जी फतेह बुलांदे ने। कुलविंदर सिंह जी कहते ने कि 2020 ऑन द वे। एंड अमरीक सिंह सैंडी लिखते ने कि सत श्री अकाल जी। एंड मलकीत सिंह 2020 खालिस्तान जिंदाबाद किया इन्होंने। कामरान इकबाल जी सानू 2020 कहते ने। मोहम्मद वकास इब्राहिम लिखते ने गुड। एंड अगे ने परमार कौर दौड़ लिखते ने ब्रदर जी एंड सिस्टर जी वाहिगुरू जी का खालसा वाहिगुरू जी की फतेह। परमजीत खालसा जी लिखते ने खालसा जिंदाबाद। दीप सिंह जी भी दोबारा मैसेज रिपीट करते हैं। कुलदीप सिंह जी लिखते हैं वेरी गुड डॉक्टर साहब प्राउड ऑन खालिस्तान अफेयर सेंटर। एंड ताहिर एम लिखते हैं सलाम डॉक्टर साहब फ्रॉम सारोगोड आई डोंट नो। फिर अगे सैयद हमायू बाशिर जी लिखते ने ग्रेट एनालिसिस। सो असी सब का बहुत बहुत शुक्रिया अदा करते हैं। व्यूअर्स असी चाहांगे कि तुसीं साडे नाल इसी तरह ही बने रहना। मिलते हैं छोटे जी ब्रेक तो बाद।